ਆ ਕਿ ਇਹਨਾਂ ਨੇ ਪੰਜਾਬ ਦੇ ਉੱਤੇ ਹੁਕਮਰਾਨੀ ਕੀਤੀ ਹੈ। ਪੰਜਾਬ ਦੇ ਉੱਤੇ ਉਹਨਾਂ ਨੂੰ ਅਸੀਂ ਇਸ ਲਈ ਇਹਦੇ ਤੇ ਗੱਲ ਕਰ ਰਹੇ ਹਾਂ, ਇਹਨਾਂ ਨੇ ਪੰਜਾਬ ਸਾਡੇ ਦੇ ਉੱਤੇ ਜਿਹੜਾ ਨਾ ਹੁਕਮਰਾਨੀ ਕੀਤੀ ਹੈ। ਸੈਂਥੀਅਨਜ਼ ਹੈਗੇ ਸਨ, ਕਿਦਰਾਸ਼ਤੀਜ਼ ਹੈਗੇ ਸਨ, ਉਹਨਾਂ ਦੇ ਦੌਰ ਦੇ ਵਿੱਚ ਇਹਨਾਂ ਨੇ ਕਿਤੇ ਨਾ ਇਹ ਆਪਸ 'ਚ ਏਕਾ ਕਰ ਲਿਆ ਸੀ ਤੇ ਇਹ ਪੰਜਾਬ 'ਚ ਉਹਨਾਂ ਨੂੰ ਸਪੋਰਟ ਕਰਦੇ ਸਨ ਤੇ ਉੱਥੋਂ ਜਿਹੜਾ ਕਣਕ, ਚੌਲ, ਬਾਕੀ ਸ਼ੈਮ ਫਰਾਂ ਨੂੰ ਲੈ ਜਾਂਦੇ ਸਨ। ਤੇ ਕਹਿੰਦੇ ਨੇ ਕਿ ਗੁਪਤਾ ਜਿਹੜੀ ਸਲਤਨਤ ਹੈ ਨਾ, ਇਹਨੂੰ ਸੁਨਹਿਰੀ ਦੌਰ ਕਿਹਾ ਜਾਂਦਾ ਹੈ, ਗੋਲਡਨ ਏਜ ਆਫ ਸਬ ਕੰਟੀਨੈਂਟ ਵੀ ਕਿਹਾ ਜਾਂਦਾ ਹੈ। ਤੇ ਇਲਮ ਦੀ ਉਮਰ ਵੀ ਕਿਹਾ ਜਾਂਦਾ ਹੈ ਕਿ ਇਹ ਉਹ ਦੌਰ ਸੀ ਜਿਹਦੇ ਵਿੱਚ ਹਿੰਦੁਸਤਾਨ ਦੇ ਵਿੱਚ, ਕਿਉਂਕਿ ਇੰਡੀਆ ਪੰਜਾਬ ਜਿਹੜਾ ਹੈ ਉਹਨਾਂ ਦੇ ਅੰਡਰ ਸੀ, ਸਭ ਬਰਸਗੀਰ ਦੇ ਵਿੱਚ ਵੱਡੀ ਸਲਤਨਤ ਬਣੀ ਤੇ ਇਹਨਾਂ ਨੇ ਜਿਹੜਾ ਨਾ ਉਹ ਕਹਿ ਦਿੱਤਾ ਜੀ ਇਹ ਇਲਮ ਦਾ ਦੌਰ ਸੀ, ਜਿਹਦੇ ਵਿੱਚ ਪੰਜਾਬ ਸਮੇਤ ਪੂਰੇ ਬਰਸਗੀਰ ਦੇ ਵਿੱਚ ਬੜਾ ਕੰਮ ਹੋਇਆ, ਬੜਾ ਇਮਾਰਤ ਦਾ ਦੌਰ ਸੀ। ਅਮੀਰ ਲੋਕ ਸਨ, ਗਰੀਬਾਂ ਨੂੰ ਖਾਣ ਨੂੰ ਖੁੱਲਾ ਲੱਭਦਾ ਸੀ, ਰਿਜ਼ਕ ਦੀ ਤਕਸੀਮ ਕਹਿੰਦੇ ਨੇ ਕਿਤੇ ਅੱਛੇ ਸੋਹਣੇ ਤਰੀਕੇ ਨਾਲ ਰਿਜ਼ਕ ਦੀ ਵੰਡ ਹੁੰਦੀ ਸੀ, ਵਸਾਇਲ ਜਿਹੜੇ ਸਨ ਉਹਨਾਂ ਦੀ ਵੰਡ ਵੀ ਚੰਗੀ ਹੁੰਦੀ ਸੀ। ਇਸ ਲਈ ਉਸ ਤੋਂ ਬਾਅਦ ਹਰ ਖਾਸ ਤੇ ਆਮ ਬੰਦਾ ਜਿਹੜਾ ਵੇ ਉਹ ਪੜ੍ਹ ਲਿਖ ਸਕਦਾ ਸੀ। ਪਹਿਲੇ ਪਾਬੰਦੀਆਂ ਸਨ, ਹੁਣ ਉਹਦੇ ਵਿੱਚ ਕਹਿੰਦੇ ਲਿਖਣ ਵਾਲੇ ਲਿਖਦੇ ਨੇ ਕਿ ਜੀ ਰਿਆਜ਼ੀ, ਹਿਸਾਬ, ਮੈਥੇਮੈਟਿਕਸ ਬੜਾ ਕੰਮ ਹੋਇਆ। ਫਿਰ ਐਸਟ੍ਰੋਨੋਮੀ ਜਿਹਨੂੰ ਕਹਿੰਦੇ ਨੇ, ਫਲਕੀਆਤ ਵੀ ਕਹਿੰਦੇ ਨੇ, ਅਸਮਾਨ ਦੀ ਸਾਇੰਸ ਵੀ ਕਹਿੰਦੇ ਨੇ, ਅੰਬਰ ਦੀ ਸਾਇੰਸ ਵੀ ਕਹਿੰਦੇ ਨੇ, ਇਹਦੇ ਤੇ ਵੀ ਬੜਾ ਕੰਮ ਹੋਇਆ। ਪੁੰਜ ਸਾਇੰਸ ਤੇ ਬੜਾ ਕੰਮ ਹੋਇਆ। ਮਜ਼ਹਬ ਵੱਲੋਂ ਵੀ ਬੜਾ ਕੰਮ ਹੋਇਆ, ਕਿਉਂਕਿ ਇਹਨਾਂ ਦਾ ਮਜ਼ਹਬ ਜਿਹੜਾ ਹੈ ਉਹ ਹਿੰਦੂਇਜ਼ਮ ਸੀ, ਹਿੰਦੂ ਸਨ। ਇਹਨਾਂ ਨੇ ਹਿੰਦੂਆਂ ਨੂੰ ਜਿਹੜਾ ਹੈ ਹਿੰਦੂਇਜ਼ਮ ਨੂੰ ਬੜਾ ਪ੍ਰਮੋਟ ਕੀਤਾ। ਫਿਲਾਸਫੀ ਤੇ ਵੀ ਬੜਾ, ਜਿਹੜੀ ਫਿਲਾਸਫੀ ਦੀਆਂ ਚੀਜ਼ਾਂ ਲਿਖੀਆਂ ਗਈਆਂ, ਬੜੇ ਬੜੇ ਫਿਲਾਸਫਰ ਹੋਏ ਆ ਇਸ ਦੌਰ ਤੇ ਵੀ। ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਉਹ ਹੈ ਡੈਸੀਮਲ ਸਿਸਟਮ, ਛੁਣਨਾ, ਸਿਫਰ ਤੋਂ ਬਾਅਦ ਵਾਲਾ ਜਿਹੜਾ ਇੱਕ ਤੇ ਇੱਕ ਤੋਂ ਛੋਟਾ ਜਿਹੜਾ ਕੰਮ ਹੈ ਉਹਦੇ ਤੇ ਵੀ ਇਸ ਦੌਰ ਦੇ ਵਿੱਚ ਜਿਹੜਾ ਹੈ ਨਾ ਫਿਲਾਸਫਰਾਂ ਨੇ, ਰਿਆਜ਼ੀਦਾਨਾਂ ਨੇ, ਹਿਸਾਬ ਕਿਤਾਬ ਕਰਨ ਵਾਲਿਆਂ ਨੇ, ਸਿਆਣਿਆਂ ਨੇ ਇਹ ਆਜ਼ਾਦ ਕੀਤਾ। ਉਸ ਤੋਂ ਬਾਅਦ ਸਿਫਰ ਜਿਹੜਾ ਹੈ ਉਹਦਾ ਫਲਸਫਾ ਵੀ ਇਸੇ ਦੌਰ 'ਚ ਹੀ ਆਇਆ ਕਿ ਇੱਕ ਦੇ ਕਹਿੰਦੇ ਨੇ ਇੱਕ ਤੋਂ ਅਗਾਂਹ ਹੈ, ਪਿਛਾਂ ਕੋਈ ਨਹੀਂ। ਉਹਨਾਂ ਨੇ ਕਿਹਾ ਜੀ ਇੱਕ ਤੋਂ ਪਿਛਾਂ ਸਿਫਰ ਹੈ, ਛੁਨਾ, ਛੁੰਨੇ, ਬਿੰਦੀ ਜੀ, ਮੇਰਾ ਖਿਆਲ ਸਿਫਰ ਨਹੀਂ ਕਹਿੰਦੇ। ਉਸ ਤੋਂ ਬਾਅਦ ਜੀ ਜ਼ਰਾਤ ਜਿਹੜੀ ਹੈ ਪੂਰੇ ਰੂਜ ਤੇ ਸੀ, ਗੁਰਬਤ ਨਾ ਹੋਣ ਦੇ ਬਰਾਬਰ ਸੀ। ਹਿੰਦੂ ਮਜ਼ਹਬ ਦੀ ਪੂਰੀ ਜਿਹੜੀ ਹੈ ਨਾ ਚੜ੍ਹਾਈ ਸੀ। ਪੰਡਤ ਜਿਹੜੇ ਨੇ, ਸਾਧੂ ਜਿਹੜੇ ਨੇ ਹਿੰਦੂ ਮਜ਼ਹਬ ਦੇ, ਉਹਨਾਂ ਦੀ ਵੀ ਫਿਰ ਪੂਰੀ ਚੜ੍ਹਾਈ ਹੋਣੀ। ਜਦੋਂ ਇੱਕ ਮਜ਼ਹਬ ਦੀ ਚੜ੍ਹਾਈ ਹੈ ਤੇ ਮਜ਼ਹਬ ਨੂੰ ਅੱਗੇ ਫੈਲਾਉਣ ਵਾਲਿਆਂ ਦੇ, ਤੇ ਜਿਹੜੇ ਮਜ਼ਹਬ ਨੂੰ ਆਪਣੇ ਆਪ ਨੂੰ ਕਿਸੇ ਵੀ ਮਜ਼ਹਬ ਦੇ ਰਖਵਾਲੇ ਕਹਿੰਦੇ ਨੇ, ਉਹਨਾਂ ਦੀ ਤੇ ਫਿਰ ਭਾਜੀ ਚੜ੍ਹਾਈ ਹੋਣੀ ਤੇ ਸਹੀ ਸੀ ਨਾ। ਲੇਕਿਨ ਇਹਦੇ ਵਿੱਚ ਇਹ ਹੋਇਆ ਕਿ ਪੰਜਾਬ ਦਾ ਜਿਹੜਾ ਚੜ੍ਹਦਾ ਸੀ, ਦੱਖਣ ਵਾਲੀ ਸਾਈਡ ਸੀ, ਤੇ ਲਹਿੰਦੇ ਪਾਸੇ ਵਾਲਾ ਜਿਹੜਾ ਪੰਜਾਬ ਸੀ, ਉਸ ਦੌਰ ਦੇ ਵਿੱਚ ਇੱਥੋਂ ਬੁੱਧ ਮਤ ਜਿਹੜਾ ਹੈ ਨਾ ਉਹ ਨਪੈਦ ਹੋ ਗਿਆ। ਨਪੈਦ ਇਸ ਤਰ੍ਹਾਂ ਹੋਇਆ ਕਿ ਕੁਝ ਕਹਿੰਦੇ ਨੇ ਕਿ ਜੀ ਇਹਨਾਂ ਨੇ ਬੁੱਧ ਮਤ ਦੇ ਉੱਤੇ ਪਾਬੰਦੀ ਲਾ ਦਿੱਤੀ। ਉਹਨਾਂ ਦੇ ਜਿਹੜੇ ਹੈਗੇ ਸੀ ਸਟੂਪਾਂ ਨੂੰ ਕਹਿੰਦੇ ਨੇ, ਸਟੂਪੇ ਜਿਹੜੇ ਸਨ ਉਹਨਾਂ ਨੂੰ ਭੰਨਿਆ, ਤੋੜਿਆ। ਕੁਛ ਤੇ ਪਹਿਲੀਆਂ ਨੇ ਵੀ ਤੋੜਿਆ ਨਾ, ਕਿਸਾਨਾਂ ਨੇ ਵੀ ਤੋੜਿਆ, ਬਾਕੀਆਂ ਨੇ ਵੀ ਤੋੜੇ। ਲੇਕਿਨ ਇਸ ਦੌਰ ਦੇ ਉੱਤੇ ਖਾਸ ਇਸ ਚੀਜ਼ ਦੀ ਜਿਹੜੀ ਹੈ ਨਾ ਕਿਹਾ ਜਾਂਦਾ ਵੇ, ਲਿਖਦੇ ਨੇ ਕਿ ਜੀ ਇਹਨਾਂ ਨੇ ਬੁੱਧਿਜ਼ਮ ਜਿਹੜਾ ਹੈ ਨਾ ਉਹਨੂੰ ਬੜਾ ਨੁਕਸਾਨ ਪਹੁੰਚਾਇਆ ਪੰਜਾਬ ਦੇ ਇਲਾਕਿਆਂ 'ਚ। ਬਾਕੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ।
ਤੇ ਸਿਸਟਮ ਚੰਗਾ ਸੀ, ਨਿਜ਼ਾਮ ਬਿਹਤਰ ਸੀ। ਹਰ ਖਾਸੋ ਆਮ ਜਿਹੜਾ ਵੇ ਉਹਦੀ ਗੱਲ ਸੁਣੀ ਜਾਂਦੀ ਸੀ, ਕੀਤੀ ਜਾਂਦੀ ਸੀ। ਬਾਦਸ਼ਾਹ ਇਹਨਾਂ ਦੇ ਵੀ ਬੜੇ ਲੰਗੇ, ਅਸੀਂ ਉਹਦੇ ਤੇ ਗੱਲ ਨਹੀਂ ਕਰਾਂਗੇ, ਗੱਲ ਹੋਰ ਪਾਸੇ ਚਲੀ ਜਾਏਗੀ। ਅਸੀਂ ਸਿਰਫ ਪੰਜਾਬ ਦੀ ਗੱਲ ਕਰ ਰਹੇ ਹਾਂ। ਇਸ ਲਈ ਗੁਪਤਾ ਜਿਹੜੇ ਨੇ ਉਹਨਾਂ ਦਾ ਰਾਜ ਇੱਥੇ ਅਸੀਂ ਦੱਸਿਆ ਵੇ। ਇਹਦੀ ਮਜ਼ੀਦ ਜਿਹੜੀਆਂ ਨੇ ਉਹਦੇ ਵਿੱਚ ਇਹਨਾਂ ਦੇ ਮੁਖਤਲਿਫ ਜਿਹੜਾ ਹੈ ਸ਼ਹਿਜ਼ਾਦੇ ਬਾਦਸ਼ਾਹ ਉਹਨਾਂ ਦੀਆਂ ਗੱਲਾਂ ਹੋਈਆਂ, ਬੜੀ ਤਾਰੀਖ ਲਿਖੀ ਗਈ। ਕੁਛ ਦੇ ਜਿਹੜੇ ਨੇ ਉਹ ਗੁਪਤੀ ਰਹਿ ਗਏ, ਉਹਨਾਂ ਦੇ ਉੱਤੇ ਕਿਸੇ ਨੇ ਕੁਛ ਨਾ ਲਿਖਿਆ। ਤੇ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਤਬਦੀਲੀ ਗੁਪਤਾ ਰਾਜ ਵਿੱਚ ਆਈ ਕਿ ਪੰਜਾਬ, ਕਿਉਂਕਿ ਸ਼ੁਰੂ ਤੋਂ ਗੰਧਾਰਾ ਟੈਕਸਲਾ ਦੇ ਅੰਡਰ ਰਿਹਾ ਸੀ, ਤੇ ਇਹਨਾਂ ਨੇ ਜਿਹੜਾ ਹੈ ਨਾ ਇਥੋਂ ਉੱਥੇ ਦਾ ਜਿਹੜਾ ਮਜ਼ਹਬ ਸੀ ਬੁੱਧ ਮਤ ਹੈ, ਇਸ ਇਲਾਕੇ ਤੋਂ ਸ਼ੁਰੂ ਹੋਣ ਵਾਲਾ ਜਿਹੜਾ ਮਜ਼ਹਬ ਸੀ ਉਹਨੂੰ ਇਸ ਇਲਾਕੇ 'ਚ ਨਾਪੈਦ ਕਰ। ਇਸ ਲਈ ਮੈਂ ਕੋਈ ਅਗਰ ਗੱਲ ਕੀਤੀ ਹੈ ਤੇ ਮੈਂ ਇਸ ਵਜ੍ਹਾ ਤੋਂ ਕੀਤੀ ਹੈ। ਇਸ ਦੌਰ ਦੇ ਵਿੱਚ ਹੋਇਆ ਬਹੁਤ, ਇਹਨਾਂ ਨੇ ਹਿੰਦੂ ਮਜ਼ਹਬ ਨੂੰ ਜਿਹੜਾ ਨਾ ਉਹਦੀਆਂ ਚੜਾਈਆਂ ਕੀਤੀਆਂ, ਲਾਲਾ ਲਾਲਾ ਪਾਲਾ ਲਾਲਾ ਹੋ ਗਈ। ਲੇਕਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ ਬੁੱਧਿਜ਼ਮ ਹੈ ਸੀ, ਤੇ ਉਹ ਪੰਜਾਬ ਨੂੰ ਬੁੱਧਿਜ਼ਮ ਤੋਂ ਇਹਨਾਂ ਨੇ ਪਾਕ ਕਰਨ ਦੀ ਕੋਸ਼ਿਸ਼ ਕੀਤੀ। ਇੰਝ ਤੇ ਨਹੀਂ ਨਾ ਹੁੰਦੇ, ਜਿਹੜੇ ਮੰਨਣ ਵਾਲੇ ਹੁੰਦੇ ਨੇ ਉਹ ਐਵੇਂ ਤੇ ਨਹੀਂ ਨਾ ਮੁੱਕਦੇ, ਉਹਨਾਂ ਨੂੰ ਵੀ ਸਦੀਆਂ ਲੱਗ ਜਾਂਦੀਆਂ। ਤੇ ਇਸ ਲਈ ਚੌਥੀ ਤੋਂ 6ਵੀਂ ਸਦੀ ਈਸਵੀ ਦੇ ਵਿੱਚ ਗੁਪਤ ਰਾਜ ਜਿਹੜੇ ਆਪਣੇ ਆਪ ਨੂੰ ਚੰਦਰਗੁਪਤ ਮੌਰੀਆ ਦੇ ਵੰਸ਼ ਸਮਝਦੇ ਸਨ, ਉਹਨਾਂ ਨੇ ਫਿਰ ਪੰਜਾਬ 'ਚ ਆਏ ਕਿ ਜੀ ਸਾਡੀ ਤੇ ਜਿਹੜੀ ਇਹ ਬੁਨਿਆਦ ਹੀ ਇੱਥੇ ਵੱਜੀ ਸੀ, ਤੇ ਉਹ ਵੀ ਕਿਸੇ ਨਾਲ ਰਲ ਕੇ ਇੱਥੇ ਹਕੂਮਤ ਕੀਤੀ, ਆਪ ਹਕੂਮਤ ਨਹੀਂ ਕੀਤੀ। ਅਗਰ ਕਿਸੇ ਕੋਲ ਕੋਈ ਸਬੂਤ ਹੈ ਸਾਨੂੰ ਦੱਸੋ, ਤਾਂ ਕਿ ਅਸੀਂ ਆਪਣੀ ਜਿਹੜੀ ਸਲਾਹ ਕਰੀਏ। ਅਸੀਂ ਤਾਰੀਖ ਦੱਸ ਰਹੇ ਹਾਂ, ਗਲਤ ਨਾ ਇਹਨੂੰ ਕਰੀਏ, ਸਹੀ ਕਰਾਂਗੇ। ਹਾਂਜੀ, ਇਜਾਜ਼ਤ ਦਵੋ। ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਵੀ ਕਰਿਆ ਕਰੋ ਤੁਹਾਨੂੰ ਵੀਡੀਓ ਕੈਸੀ ਲੱਗੀ ਸਹੀ ਕਿ ਨਹੀਂ ਸਹੀ ਲੱਗੀ। ਰੱਬ ਰਾਖਾ।